the nickel that could trip up an Indian trade deal. A rift among New Zealand's Indian communities that is testing tolerance over the right to protest could blow up, and a potential deal could suffer in the aftermath. ਜਿਹੜਾ ਨਹੀਂ ਹੋ ਸਕਿਆ ਫ੍ਰੀ ਟ੍ਰੇਡ ਐਗਰੀਮੈਂਟ ਇਹ ਸਾਰੇ ਦੇ ਵਿੱਚ, ਇਹਦੇ 'ਚ ਇੱਕ ਵੱਡਾ ਫੈਕਟਰ ਹੈ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਨਿਊਜ਼ੀਲੈਂਡ 'ਚ ਪੈਣਾ। ਇੰਡੀਆ ਇਸ ਦੇ ਉੱਤੇ ਐਨੋਇਡ ਹੈ। It comes in the shape of a group labeled by India as terrorist, which is drumming up support around the world for an independent Sikh homeland. The New Zealand government has to start taking this seriously, especially if Indian officials read it as New Zealand giving its blessings to Sikh separatism. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਨਿਊਜ਼ੀਲੈਂਡ ਦੇ ਹਵਾਲੇ ਨਾਲ ਕਿ ਨਿਊਜ਼ੀਲੈਂਡ ਦੇ ਮੀਡੀਆ ਵਿੱਚ ਚਰਚਾ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਨਾ ਹੋ ਸਕਣ ਦੀ ਮੁੱਖ ਵਜ੍ਹਾ ਨਿਊਜ਼ੀਲੈਂਡ ਵਿੱਚ ਹੋਇਆ ਖਾਲਿਸਤਾਨ ਰੈਫਰੈਂਡਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਦਰਤ ਦੇ ਆਪਣੇ ਰੰਗ ਨੇ, ਅਕਾਲ ਪੁਰਖ ਦਾ ਆਪਣਾ ਸਿਸਟਮ ਹੈ, ਔਰ ਜਿਹੜੀਆਂ ਹਕੂਮਤਾਂ ਜਾਂ ਜਿਹੜੇ ਜ਼ਾਲਮ ਇੰਡੀਵਿਜੂਅਲ ਇਹ ਸਮਝਦੇ ਨੇ ਕਿ ਤਾਕਤ ਦੇ ਜ਼ੋਰ ਨਾਲ ਉਹ ਮਨਾਈ ਕਰ ਸਕਦੇ ਨੇ, ਪੁਗਾ ਸਕਦੇ ਨੇ, ਕਿਸੇ ਦੀ ਵੀ ਆਵਾਜ਼ ਬੰਦ ਕਰ ਸਕਦੇ ਨੇ, ਪਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਫੈਸਲੇ ਹੁੰਦੇ ਨੇ। ਅਤੇ ਜਿਸ ਕੌਮ ਦੇ ਉੱਤੇ ਅਕਾਲ ਪੁਰਖ ਦੀ ਰਹਿਮਤ ਹੋਏ, ਔਰ ਜਾਂ ਇਉਂ ਕਹੀਏ कि खालसा अकाल पुरख की फौज, प्रगट्यो खालसा परमात्म की मौज, ਜਿਹੜੀ ਕੌਮ ਹੀ ਪਰਮਾਤਮਾ ਦੀ ਮੌਜ ਦੇ ਵਿੱਚ ਪੈਦਾ ਹੋਈ ਹੋਏ, ਉਸ ਨੂੰ ਕੌਣ ਮਿਟਾ ਸਕਦਾ ਹੈ, ਉਸ ਨੂੰ ਕੌਣ ਹਰਾ ਸਕਦਾ ਹੈ, ਉਸ ਨੂੰ ਕੌਣ ਜ਼ਲੀਲ ਕਰ ਸਕਦਾ ਹੈ। ਬਿਲਕੁਲ। ਜਦੋਂ 40 ਵਰ੍ਹੇ ਪਹਿਲਾਂ ਇੰਦਰਾ ਗਾਂਧੀ, ਉਸ ਦੀ ਕਾਟਰੀ, KGB ਉਸ ਦੇ ਅੰਨਦਾਤਾ, ਜਾਂ MI6 ਉਸ ਦੀ ਸਪੋਰਟਰ ਮਾਰਗਰੇਟ ਥੈਚਰ ਦੀ ਹਕੂਮਤ, ਔਰ ਹੋਰ ਕੌਣ ਇੰਟਰਨੈਸ਼ਨਲ ਕੰਸਪੀਰੇਸੀ ਦਾ ਹਿੱਸਾ ਸੀ, ਉਹਨਾਂ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਸੀ। ਉਹਨਾਂ ਨੇ ਕਿਹਾ ਵੀ ਇਹ ਪੰਜਾਬ ਛੋਟਾ ਜਿਹਾ 50,350 ਸਕੁਅਰ ਕਿਲੋਮੀਟਰ ਦੇ ਨੇੜੇ, ਇਹਨੂੰ ਕੱਟ ਆਫ ਕਰੋ, ਇਹ ਬੜਾ ਅਕਾਲ ਤਖਤ ਦਾ, ਇਹਨੂੰ ਢਾਓ, ਜਿਹੜੇ ਨੇ ਇਹਨਾਂ ਨੂੰ ਮਾਰੋ, ਇਹਨਾਂ ਦੇ ਗੁਰਦੁਆਰੇ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਫੌਜੀ ਐਕਸ਼ਨ ਕਰੋ, ਇਹਨਾਂ ਨੂੰ ਪਿੰਡਾਂ 'ਚੋਂ ਇਹਨਾਂ ਦੀ ਨੌਜਵਾਨੀ ਕੱਢ ਕੇ ਜਿਹੜੀ ਹੈ ਉਹ 14-15 ਸਾਲ ਤੋਂ 30-32 ਸਾਲ ਤੱਕ ਉਹ ਸਾਰੀ ਨਸਲ ਇਹਨਾਂ ਦੀ ਖ਼ਤਮ ਕਰੋ। ਇਹ ਬਿਲਕੁਲ ਜਿਹੜੇ ਨੇ ਇਹ ਦੁਬੈਲ ਹੋ ਜਾਣਗੇ, ਗੋਡੇ ਟੇਕ ਦੇਣਗੇ। ਔਰ ਇਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਇੱਕ ਦਹਾਈ ਪੂਰਾ। ਜੂਨ 84 ਤੋਂ ਆਲਮੋਸਟ 95 ਤੱਕ ਅਸੀਂ ਦੇਖਦੇ ਹਾਂ ਕਿ ਕਿਸ ਲੈਵਲ ਦੀ ਨਸਲਕੁਸ਼ੀ, ਫਿਰ ਕਿੰਨੇ ਉਹਨਾਂ ਨੇ ਦੂਸਰੇ ਵੈਪਨ, ਡਰੱਗ ਵਾਰਫੇਅਰ, ਸਬਸਟੈਂਸ ਅਬਿਊਜ਼ ਕਿਸ ਲੈਵਲ 'ਤੇ ਲਿਆਂਦਾ, ਕਲਚਰਲ ਅਟੈਕ ਕਿ ਕਿਸ ਕਿਸਮ ਦਾ ਡਰਟੀ ਕਲਚਰ, ਸਿੰਗਿੰਗ ਔਰ ਡਾਂਸਿੰਗ, ਔਰ ਜਿਹਨੂੰ ਉਸ ਵੇਲੇ ਦੇ SSP DIG ਸਾਰੇ ਪ੍ਰੀਜ਼ਾਈਡ ਕਰਦੇ ਸੀ ਮੇਲਿਆਂ ਦੇ ਨਾਂ ਥੱਲੇ, ਔਰ ਦੂਸਰਿਆਂ ਦਾ, ਔਰ ਕਿਸ ਹੱਦ ਤੱਕ ਜਾ ਕੇ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਇੱਥੇ ਤਾਂ ਅਸੀਂ ਕਾਫੀ ਜਿਹੜੇ ਨੇ ਉਹ ਜਾਂ ਬਿਹਾਈਂਡ ਬਾਰ ਕਰ ਦਿੱਤੇ ਨੇ ਜਾਂ ਮਾਰ ਦਿੱਤੇ ਨੇ, ਬਾਕੀ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਸਾਡੀ ਪ੍ਰੋਕਸੀ ਵਾਰ ਲੜ ਰਹੀਆਂ ਨੇ। ਅਤੇ ਬਾਹਰ ਦੀ ਆਵਾਜ਼ ਹੈ ਡਾਇਸਪੋਰਾ ਦੀ, ਉਹਨਾਂ ਨੇ ਕਿਹਾ ਜੀ ਲੁੱਕ ਵੈਸਟ, ਐਗਰੈਸਿਵ ਪੋਲਿਸੀ, ਉੱਥੇ ਵੀ ਐਲੀਮੀਨੇਟ ਕਰੋ ਜਿਹੜੀ ਮਾੜੀ ਮੋਟੀ ਆਵਾਜ਼ ਨਿਕਲਦੀ ਹੈ, ਗੁਆਂਢੀ ਮੁਲਕ 'ਚ ਵੀ ਸਫਾਈ ਕਰੋ, ਕਸ਼ਮੀਰੀਆਂ ਦੀ ਵੀ ਅਤੇ ਸਿੱਖਾਂ ਦੀ ਵੀ। ਉਹ ਬੜੀ ਸਫਲਤਾ ਦੇ ਨਾਲ ਉਹਨਾਂ ਨੇ ਸਮਝਿਆ ਵੀ ਅਸੀਂ ਤਾਂ ਕੰਮ ਨਿਬੇੜ ਦੇਣੇ। ਪਰ ਇੱਧਰ ਜਦੋਂ ਅਕਾਲ ਪੁਰਖ ਦੀ ਰਹਿਮਤ ਹੋ ਰਹੀ ਹੁੰਦੀ ਹੈ ਕਿ ਅਲਟੀਮੇਟਲੀ ਆਪਣੇ ਇਸ ਟਰਾਂਸਨੈਸ਼ਨਲ ਡਿਪਰੈਸ਼ਨ 'ਚ ਫੜੇ ਜਾਂਦੇ ਨੇ ਅੱਜ ਐਜ਼ ਏ ਰੋਗ ਸਟੇਟ, ਕੈਨੇਡਾ ਦੇ ਸਾਹਮਣੇ, ਅਮਰੀਕਾ ਦੇ ਸਾਹਮਣੇ, 5 ਆਈਜ਼ ਕੰਟਰੀਜ਼। ਔਰ ਇਸ ਸਾਰੇ ਦੌਰ ਦੇ ਚੱਲਦਿਆਂ ਖਾਲਿਸਤਾਨ ਰੈਫਰੈਂਡਮ ਜਿਹੜਾ ਪਿਛਲੇ ਲਗਭਗ 2.5 ਸਾਲ ਤੋਂ, ਜਿਸ ਦੀ ਸ਼ੁਰੂਆਤ ਸਿੱਖਸ ਫਾਰ ਜਸਟਿਸ ਦੇ ਐਫਰਟ ਨਾਲ UK ਤੋਂ ਹੋਈ, ਉਹਦਾ ਲਾਸਟ ਪੜਾਅ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨੇ ਨਿਊਜ਼ੀਲੈਂਡ ਦੇ ਵਿੱਚ, ਕਿਉਂਕਿ 5 ਆਈਜ਼ ਕੰਟਰੀਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ
ਤੇ ਅਮਰੀਕਾ, UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ। ਬਿਲਕੁਲ। ਹੁਣ ਉਹ ਕੌਮ ਜਿਸ ਨੂੰ ਇਹ ਸਮਝਦੇ ਸੀ ਕਿ ਕੀ ਹੈ 2% ਹੈ, ਮਸਲ ਦੇਂਗੇ, ਕੁਚਲ ਦੇਂਗੇ, ਸਿਰ ਨਹੀਂ ਉਠਾਣੇ ਦੇਂਗੇ। ਤੁਸੀਂ ਸਾਰਿਆਂ ਦੇ ਇੰਦਰਾ ਗਾਂਧੀ ਤੋਂ ਲੈ ਕੇ ਅਮਿਤ ਸ਼ਾਹ, ਮੋਦੀ ਤੱਕ ਦੇ ਬਿਆਨ ਕੱਢ ਲਓ, ਪਰ ਜਿਵੇਂ ਸਿੱਖਾਂ ਨੇ ਨਾ ਸਿਰਫ ਐਸਰਟ ਕੀਤਾ, ਬਾਉਂਸ ਬੈਕ ਲਫ਼ਜ਼ ਤਾਂ ਛੋਟਾ ਲਫ਼ਜ਼ ਹੁੰਦਾ ਹੈ, ਜਿਵੇਂ ਸਿੱਖ ਅੜੇ। ਔਰ ਅੱਜ ਇੱਕ ਇਹ ਨਹੀਂ ਕਿ ਇੱਕ ਤਾਂ ਹੁੰਦਾ ਵੀ ਇਰੀਟੈਂਟ ਹੈ, ਇੱਕ ਸਟੇਜ ਤੋਂ ਲੱਗਦਾ ਸੀ ਕਿ ਵੀ ਦਿੱਲੀ 'ਚ ਕੋਈ ਡਿਗਨਿਟਰੀ ਆਇਆ, ਕੋਈ ਦੂਜਾ, ਤੇ ਸਿੱਖ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਜ਼ਮਾਨੇ 'ਚ ਨਹਿਰੂ ਦੇ ਜ਼ਮਾਨੇ ਇਰੀਟੈਂਟ ਸੀ, ਕਹਿੰਦੇ ਸੀ ਵੀ ਇਹ ਇਰੀਟੈਂਟ ਨੇ। ਪਰ ਅੱਜ ਸਿੱਖ ਡਿਸਾਈਡਿੰਗ ਫੈਕਟਰ ਨੇ ਕਿ ਉਸ ਖਿੱਤੇ ਦੇ ਵਿੱਚ ਕੀ ਹੋਣਾ ਹੈ, ਇੰਡੀਆ ਦਾ ਭਵਿੱਖ ਕੀ ਹੋਣਾ ਹੈ। ਔਰ ਸਭ ਤੋਂ ਜਿਵੇਂ ਇੱਕ ਸਿਆਣੇ ਦੀ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਰਜੀਮ ਹੈ ਇਹ ਉਦੋਂ ਪ੍ਰਭਾਵਿਤ ਹੁੰਦਾ ਹੈ ਜਦੋਂ ਇਹਨਾਂ ਦੀ ਜੇਬ ਨੂੰ ਹੱਥ ਪਏ ਜਾਂ ਇਹਨਾਂ ਦੀ ਧੋਤੀ ਨੂੰ ਅੱਗ ਲੱਗੇ। ਮਤਲਬ ਇਹ ਹੈ ਕਿ ਜਦੋਂ ਫਿਜ਼ੀਕਲ ਇਹਨਾਂ ਨੂੰ ਲੱਗੇ ਕਿ ਵੀ ਸਾਡੀ ਸਿਕਿਉਰਿਟੀ ਵੀ ਨਹੀਂ ਹੋਣੀ, ਤੇ ਦੂਸਰਾ ਇਹ ਹੈ ਕਿ ਵੀ ਪਾਕਟ, ਕਿ ਵੀ ਮਨੀ। ਹੁਣ ਜ਼ਾਹਰ ਹੈ ਦੁਨੀਆ ਦੇ ਵਿੱਚ ਜਿਹੜੀ ਅੱਜ ਸਾਰੀ ਜੰਗ ਹੈ ਉਹ ਇਕਨੋਮਿਕਸ ਦੇ ਦੁਆਲੇ, ਟ੍ਰੇਡ ਐਗਰੀਮੈਂਟ, ਜਾਂ ਹੁਣ ਅਜੇ ਟਰੰਪ ਨੇ ਟੇਕ ਓਵਰ ਨਹੀਂ ਕੀਤੇ, ਦਬਕਾ ਮਾਰਿਆ ਚੀਨ ਨੂੰ ਵੀ, ਰੂਸ ਨੂੰ ਵੀ, ਕੈਨੇਡਾ ਨੂੰ ਵੀ, ਪੈਰਲਲ ਕਰੰਸੀ, ਟੈਰਿਫ ਲਾਣ, ਇਹ ਵੋ। ਹੁਣ ਜਦੋਂ ਫ੍ਰੀ ਟ੍ਰੇਡ ਐਗਰੀਮੈਂਟ, ਜਿਸ ਨੂੰ FTA ਕਹਿੰਦੇ ਨੇ, ਇਸ ਦਾ ਕਾਨਸੈਪਟ ਆਇਆ, ਤਾਂ ਫ੍ਰੀ ਟ੍ਰੇਡ ਐਗਰੀਮੈਂਟ ਦਾ ਮਤਲਬ ਸੀ ਕਿ ਤੁਸੀਂ ਉਹਨਾਂ ਮੁਲਕਾਂ ਦੇ ਵਿਚਾਲੇ ਜਿਹੜੇ ਤੁਹਾਡੇ, ਜਿਨ੍ਹਾਂ ਦੀ ਤੁਹਾਨੂੰ ਵੀ ਇੱਕ ਦੂਜੇ ਨੂੰ ਲੋੜ ਹੈ ਔਰ ਦੋਸਤਾਨਾ ਸੰਬੰਧ ਨੇ, ਉਹਨਾਂ ਦੇ ਵਿੱਚ ਤੁਸੀਂ ਖੁੱਲੀ ਟ੍ਰੇਡ ਕਰੋ, ਵਪਾਰ ਕਰੋ, ਉਹਦੇ ਤੇ ਕੋਈ ਟੈਰਿਫ, ਕੋਈ ਟੈਕਸ ਨਹੀਂ ਲੱਗੇਗਾ। ਕਿਉਂਕਿ ਜਿਹੜੀ ਚੀਜ਼ ਇੱਥੇ ਜਾਂ ਉੱਥੇ ਜਾ ਕੇ ਕਿਸੇ ਮੁਲਕ 'ਚ 20 ਗੁਣਾ ਹੁੰਦੀ ਸੀ, ਹੁੰਦਾ ਤਾਂ ਇਹੀ ਹੈ ਕਿ ਟੈਕਸ ਲੱਗ ਜਾਂਦਾ ਸੀ। ਹੁਣ ਅਮਰੀਕਾ ਦੇ ਵਿੱਚ ਗੈਸ ਬਹੁਤ ਸਸਤੀ ਹੈ, ਤੁਸੀਂ ਉਹੀ ਯੂਰਪ 'ਚ ਜਾ ਕੇ ਦੇਖੋ ਤੇ ਕਿੰਨੇ ਗੁਣਾ ਮਹਿੰਗੀ ਹੁੰਦੀ ਹੈ। ਹੁਣ ਉੱਥੋਂ ਤਾਂ ਸੋਰਸ ਇੱਕੋ ਹੀ ਹੈ ਸਸਤੇ ਦਾ, ਪਰ ਉਹ ਸਰਕਾਰਾਂ ਜਾਂ ਭਾਰਤ ਦੇ ਵਿੱਚ ਜਿਵੇਂ ਹੈ ਜਾਂ ਪਾਕਿਸਤਾਨ 'ਚ, ਉਹ ਸਰਕਾਰਾਂ ਆਪਣੇ ਟੈਕਸ ਲਾਉਂਦੀਆਂ ਨੇ, ਉਹਦੇ 'ਚੋਂ ਪ੍ਰੋਫਿਟ ਵੀ ਕੱਢਦੀਆਂ। ਸੋ ਇਹਨੂੰ ਅਸੀਂ ਟੈਰਿਫ ਜਾਂ ਟੈਕਸ ਕਹਿੰਦੇ ਹਾਂ, ਜਾਂ ਇੱਕ ਜ਼ਮਾਨੇ 'ਚ ਇਹਨੂੰ ਐਕਸਾਈਜ਼ ਕਿਹਾ ਜਾਂਦਾ ਸੀ ਜੀ, ਲੱਗਾ ਜਾਂ ਇਹ ਵੋ ਹੈ। ਸੋ ਫ੍ਰੀ ਟ੍ਰੇਡ ਐਗਰੀਮੈਂਟਸ ਦੇ ਥੱਲੇ ਹੋਇਆ ਵੀ ਠੀਕ ਹੈ, ਕੁਛ ਨਹੀਂ ਲੱਗੇਗਾ, ਕਿਹਦੇ ਕੋਲ ਕੀ ਪ੍ਰੋਡਕਸ਼ਨ ਹੈ, ਕਿਹੜੀ ਚੀਜ਼, ਔਰ ਉਹਦਾ ਹੀ ਚਾਈਨਾ ਨੂੰ ਵੀ ਫਾਇਦਾ ਹੋਇਆ। ਜੇ ਅੱਜ ਚਾਈਨਾ ਦੀ 700-800 ਬਿਲੀਅਨ ਡਾਲਰ ਦੀ ਸਰਪਲਸ ਟ੍ਰੇਡ ਹੈ ਅਮਰੀਕਾ ਦੇ ਨਾਲ, ਕਿਉਂਕਿ ਉਹਦੇ ਤੇ ਕੋਈ ਟੈਕਸ ਨਹੀਂ ਹੈ, ਇਹੀ ਟਰੰਪ ਰੋਕਣਾ ਚਾਹੁੰਦਾ ਹੈ ਜੀ, ਟ੍ਰੇਡ ਬੈਲੈਂਸ ਦਾ ਦੂਜਾ। ਹੁਣ ਇਸੇ ਤਰ੍ਹਾਂ 5 ਆਈਜ਼ ਕੰਟਰੀਜ਼, ਕਿਉਂਕਿ ਸਿੱਖ ਫੈਕਟਰ ਨੇ ਇਸ ਸਾਰੇ ਪਾਰਟ ਨੂੰ ਹਾਈਲਾਈਟ ਕੀਤਾ ਹੈ, ਖਾਲਿਸਤਾਨ ਰੈਫਰੈਂਡਮ ਨੇ ਵੀ ਕੀਤਾ ਹੈ। ਹੁਣ ਜਿਹੜੀ ਖਬਰ ਨਿਊਜ਼ੀਲੈਂਡ ਦੇ ਦੋਨੋਂ ਹੀ ਪ੍ਰੋਮੀਨੈਂਟ ਨਿਊਜ਼ਪੇਪਰਸ ਦੀ ਹੈ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਿੱਖ ਫੈਕਟਰ ਕਿਵੇਂ ਅਸਰਅੰਦਾਜ਼ ਹੈ ਈਵਨ ਅੱਜ ਭਾਰਤ ਦੇ ਵਪਾਰਕ ਭਵਿੱਖ ਦੇ ਉੱਤੇ ਵੀ। ਪਹਿਲੀ ਖਬਰ ਨਿਊਜ਼ ਰੂਮ ਦੀ ਹੈ, ਉਹਦੇ ਤੇ ਉਹਨਾਂ ਦੀ ਹੈਡਲਾਈਨ ਹੈ, ਦਾ ਨਿਕਲ that could trip up an Indian trade deal। ਫਿਰ ਉਹਦੀ ਸਬ ਹੈਡਿੰਗ ਹੈ, a rift among New Zealand's Indian communities that is testing tolerance over the right to protest could blow up and a potential deal could suffer in the aftermath। ਇਹ ਇੱਕ ਹੈਡਿੰਗ ਹੈ। ਦੂਸਰੀ ਉਹਨਾਂ ਦੀ ਵੱਡੀ ਪਬਲੀਕੇਸ਼ਨ ਹੈ ਨਿਊਜ਼ੀਲੈਂਡ ਹੈਰਾਲਡ, ਉਹਦੇ 'ਚ ਖਬਰ ਹੈ, ਟੌਡ ਮੈਕਲੇ ਸੇਜ਼ blame him if no India free trade agreement signed this term, not Christopher Luxon। ਹੁਣ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਹੈ ਕ੍ਰਿਸਟੋਫਰ ਲਕਸਨ, ਔਰ ਟੌਡ ਮੈਕਲੇ ਜਿਹੜਾ ਹੈ ਇਹ ਟ੍ਰੇਡ ਮਿਨਿਸਟਰ ਹੈ, ਵਪਾਰ ਨਾਲ ਸੰਬੰਧਿਤ ਹੈ। ਹੁਣ ਇਸ ਸਾਰੇ ਦਾ ਲੁਬੇ ਲਵਾਬ ਇਸ ਖਬਰ ਦਾ ਇਹ ਹੈ ਕਿ ਵੀ ਇਹ ਜਦੋਂ ਕ੍ਰਿਸਟੋਫਰ ਲਕਸਨ ਨੇ ਆਪਣਾ ਇਲੈਕਸ਼ਨ ਕੈਂਪੇਨ ਰਨ ਕੀਤਾ ਪਿਛਲੇ ਸਾਲ, ਤਾਂ ਉਹਨੇ ਕਿਹਾ ਸੀ ਕਿ ਵੀ ਮੈਂ ਬਣ ਗਿਆ ਤੇ ਇਸ ਸਾਲ ਦੇ ਵਿੱਚ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋਏਗਾ, ਨਹੀਂ FTA ਜਿਹੜਾ ਉਹ ਅਸੀਂ ਸਾਈਨ ਕਰਾਂਗੇ। ਔਰ ਹੁਣ ਜਿਹੜਾ ਹੁਣ ਤੱਕ ਨਿਊਜ਼ੀਲੈਂਡ ਸਭ ਤੋਂ ਵੱਡਾ ਸ਼ੀਪ ਮੀਟ ਦਾ ਐਕਸਪੋਰਟਰ ਇੰਡੀਆ ਨੂੰ ਰਿਹਾ, ਔਰ ਉਸ ਦਾ ਇਹ ਆਲਮੋਸਟ 2 ਬਿਲੀਅਨ ਤੋਂ ਜ਼ਿਆਦਾ ਦੀ ਨਿਊਜ਼ੀਲੈਂਡ ਔਰ ਇੰਡੀਆ ਦੀ ਟ੍ਰੇਡ ਹੈ, ਔਰ 2.92 ਬਿਲੀਅਨ। ਔਰ ਇਹ ਜਿਹੜਾ ਸੀ ਹੁਣ ਜੇ FTA ਸਾਈਨ ਹੋ ਜਾਏ ਤੇ ਉਹਦਾ ਮਤਲਬ ਇਹ ਹੈ ਕਿ ਵੀ ਇਹਦਾ ਫਾਇਦਾ ਦੋਨਾਂ ਮੁਲਕਾਂ ਨੂੰ ਹੁੰਦਾ ਹੈ। ਨਿਊਜ਼ੀਲੈਂਡ ਨੂੰ ਜ਼ਿਆਦਾ ਜਿਹੜਾ ਉਹਦਾ
ਸਟਫ ਜਾ ਰਿਹਾ ਇੰਡੀਆ ਨੂੰ ਵੀ ਹੋਏਗਾ, ਕਿਉਂਕਿ ਨਿਊਜ਼ੀਲੈਂਡ ਵੀ ਕੋਈ ਟੈਰਿਫ ਉਹਦੇ ਤੇ ਨਹੀਂ ਲਾਏਗਾ। ਹੁਣ ਇਹ ਤਾਂ ਉਹਨੇ ਜਿਹੜਾ ਉਹਨੂੰ ਤਾਂ ਸੀ ਕਿ ਮੈਂ ਇਸ 1 ਸਾਲ 'ਚ ਸਾਈਨ ਕਰ ਲੈਣਾ। ਫਿਰ ਲਾਓਸ ਦੇ ਵਿੱਚ ਜਿੱਥੇ ਮੀਟ ਵੀ ਹੋਈ, ਇਹ ਜਿਹੜਾ ਕ੍ਰਿਸਟੋਫਰ ਲਗਜ਼ਨ ਹੈ ਇਹ ਮੋਦੀ ਨੂੰ ਵੀ ਮਿਲਿਆ ਔਰ ਦੂਜੇ। ਪਰ ਹੁਣ ਅਚਾਨਕ ਕਿਉਂਕਿ ਇੰਡੀਅਨ ਗਵਰਨਮੈਂਟ ਦਾ ਪ੍ਰੈਸ਼ਰ ਸੀ ਨਿਊਜ਼ੀਲੈਂਡ ਦੇ ਉੱਤੇ ਵੀ ਰੈਫਰੈਂਡਮ ਨਾ ਹੋਣ ਦਿਓ, ਲੇਕਿਨ ਰੈਫਰੈਂਡਮ ਹੋਇਆ। ਉਹਨਾਂ ਨੇ ਕਿਹਾ ਜੀ ਫਰੀडम ਆਫ ਐਕਸਪ੍ਰੈਸ਼ਨ, ਅਸੀਂ ਇਹਨੂੰ ਰੋਕ ਨਹੀਂ ਸਕਦੇ। ਔਰ ਇਸ ਦੇ ਉੱਤੇ ਫਿਰ ਇੰਡੀਆ ਨੇ ਵੀ ਕਿਹਾ ਵੀ ਠੀਕ ਹੈ, ਜੇ ਤੁਸੀਂ ਨਹੀਂ ਰੋਕ ਸਕਦੇ ਤੇ ਅਸੀਂ ਵੀ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਆ ਉਹ ਨਹੀਂ ਕਰਦੇ, ਉਹਨੂੰ ਡਿਲੇ ਕਰਦੇ ਜਾਂਦੇ। ਔਰ ਇਹ ਕਿਵੇਂ ਸਿੱਖ ਫੈਕਟਰ ਨੇ ਇਸ ਨੂੰ ਰੋਕ ਦਿੱਤਾ ਹੈ, ਇਹ ਦੋਨੋਂ ਹੀ ਜਿਹੜੀਆਂ ਸਟੋਰੀਜ਼ ਦੋਨੋਂ ਹੀ ਪ੍ਰੋਮੀਨੈਂਟ ਪਬਲੀਕੇਸ਼ਨਸ ਨੇ ਇਹ ਦੱਸਦੀਆਂ ਨੇ। ਔਰ ਇਸ ਗੱਲ ਦਾ ਇੰਕਸ਼ਾਫ ਜਿਹੜੀ ਨੀਤਾ ਭੂਸ਼ਣ ਨਾਂ ਦੀ ਹਾਈ ਕਮਿਸ਼ਨਰ ਹੈ ਇੰਡੀਆ ਦੀ ਨਿਊਜ਼ੀਲੈਂਡ ਦੇ ਵਿੱਚ, ਪਿਛਲੇ ਦਿਨਾਂ 'ਚ ਕ੍ਰਾਈਸਟ ਚਰਚ ਉਹਨਾਂ ਦਾ ਸ਼ਹਿਰ ਹੈ ਜਿਸ ਦੇ ਵਿੱਚ ਇੱਕ ਫੰਕਸ਼ਨ ਹੋਇਆ ਤੇ ਉਹਦੇ 'ਚ ਉਹਨੇ ਇਸ ਦਾ ਪ੍ਰਗਟਾਵਾ ਕੀਤਾ। ਔਰ ਇਹ ਐਡੀਟਰ ਨਿਊਜ਼ ਰੂਮ ਸੈਮ ਸਚਦੇਵਾ, ਇਹ ਵੀ ਹਿੰਦੂ ਸੱਜਣ ਨੇ, ਉਹਨਾਂ ਨੇ ਇਹ ਸਟੋਰੀ ਜਿਹੜੀ ਪਹਿਲੀ ਮੈਂ ਨਿਊਜ਼ ਰੂਮ ਦੀ ਕੀਤੀ ਹੈ ਡਿਸਕਸ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਨਹੀਂ ਹੋ ਸਕਿਆ ਫ੍ਰੀ ਟ੍ਰੇਡ ਐਗਰੀਮੈਂਟ ਇਹ ਸਾਰੇ ਦੇ ਵਿੱਚ, ਇਹਦੇ 'ਚ ਇੱਕ ਵੱਡਾ ਫੈਕਟਰ ਹੈ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਨਿਊਜ਼ੀਲੈਂਡ 'ਚ ਪੈਣਾ। ਇੰਡੀਆ ਇਸ ਦੇ ਉੱਤੇ ਐਨੋਇਡ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਪਾਰਟ ਹੈ ਇੰਡੀਆ ਇਹ ਸਮਝਦਾ ਹੈ ਕਿ ਵੀ ਆਸਟ੍ਰੇਲੀਆ ਨੇ ਸੈਪਰੇਟਿਜ਼ਮ ਨੂੰ ਕਿਤੇ ਨਾ ਕਿਤੇ ਬਲੈਸਿੰਗ ਦਿੱਤੀ ਹੈ। ਉਹਦੇ 'ਚ ਕਹਿ ਰਿਹਾ ਦੇਅਰ ਇਜ਼ ਅਨਦਰ ਸਟੰਬਲਿੰਗ ਬਲੌਕ, one that is possibly under the radar for most Kiwis but is not for the 300,000 strong Indian population here. It comes in the shape of a group labeled by India as terrorist, which is drumming up support around the world for an independent Sikh homeland. ਕਿ ਜੀ ਜਿਸ ਸੰਸਥਾ ਨੂੰ ਅਸੀਂ ਦਹਿਸ਼ਤਗਰਦ ਬਣਾਇਆ ਉਹ ਤਾਂ ਸਿੱਖ ਹੋਮਲੈਂਡ ਦੀ ਸਪੋਰਟ ਦੇ ਵਿੱਚ ਰੈਫਰੈਂਡਮ ਕਰਾ ਰਹੇ ਨੇ। ਅੱਛਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਿੱਖਸ ਫਾਰ ਜਸਟਿਸ ਦਾ ਪ੍ਰੈਜ਼ੀਡੈਂਟ ਹੈ ਇਹ ਨਿਊਜ਼ੀਲੈਂਡ ਸੀ ਪਿਛਲੇ ਮਹੀਨੇ 'ਚ, ਔਰ ਥਾਊਜ਼ੈਂਡਸ ਆਫ ਕਿਵੀ ਸਿੱਖਸ ਔਰ ਵਟ ਦਾ ਗਰੁੱਪ ਕਾਲਸ ਇਹ ਰੈਫਰੈਂਡਮ ਔਨ ਦਾ ਇਸ਼ੂ ਕਿ ਹਜ਼ਾਰਾਂ ਸਿੱਖਾਂ ਨੇ ਆ ਕੇ ਵੋਟਾਂ ਪਾਈਆਂ। ਹੁਣ ਜਿਹੜਾ ਇਹਨਾਂ ਦਾ ਸਵਾਲ ਜਿਹੜੇ ਹਿੰਦੂ ਤਵੀ ਜਾਂ ਇਹਨਾਂ ਦਾ ਹਾਈ, ਉਹਨਾਂ ਨੇ ਕਿਹਾ ਜੀ ਰਾਈਟ ਵਿੰਗਰ ਅਮਰੀਕਾ ਦਾ ਮਿਸਟਰ ਕੈਂਡਿਸ ਓਵਨ, ਉਹਦੇ ਤਾਂ ਨਿਊਜ਼ੀਲੈਂਡ ਐਂਟਰੀ ਦੇ ਉੱਤੇ ਤੁਸੀਂ ਪਾਬੰਦੀ ਲਾ ਦਿੱਤੀ ਕਿ ਜੀ ਉਹ ਹੇਟ ਸਪੀਚ ਜਾਂ ਦੂਜੇ, ਤੇ ਹਾਊ ਕਮ ਖਾਲਿਸਤਾਨ ਰੈਫਰੈਂਡਮ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਨਿਊਜ਼ੀਲੈਂਡ 'ਚ ਆ ਕੇ ਰੈਫਰੈਂਡਮ ਕਰਵਾ ਰਿਹਾ ਔਰ ਤੁਸੀਂ ਉਹਨੂੰ ਅਲਾਓ ਕਰ ਰਹੇ ਹੋ। ਇਸ ਦਾ ਮਤਲਬ ਇਹ ਹੈ ਕਿ ਭਾਈ ਇਸ ਸਾਰੇ ਦੇ ਉੱਤੇ ਇਹ ਗਿਵਿੰਗ ਇਟਸ, ਇਹਦੇ 'ਚ ਉਹਨੇ RNZ ਏਸ਼ੀਆ ਜਰਨਲਿਸਟ ਗੌਰਵ ਸ਼ਰਮਾ ਸੇਜ਼ ਦਾ ਨਿਊਜ਼ੀਲੈਂਡ ਗਵਰਨਮੈਂਟ has to start taking this seriously, especially if Indian officials read it as New Zealand giving its blessings to Sikh separatism. ਉਹਨਾਂ ਨੇ ਕਿਹਾ ਜੀ ਅਸੀਂ ਇਹ ਸਾਰੇ ਨੂੰ ਅੱਗੇ ਨਹੀਂ ਤੋਰ ਸਕਦੇ ਕਿਉਂਕਿ ਤੁਸੀਂ ਤਾਂ ਇੱਥੇ ਉਹਨਾਂ ਨੂੰ ਸੱਦਿਆ ਔਰ ਵੋਟਾਂ ਵੀ ਪਵਾਈਆਂ, ਇਹਦਾ ਮਤਲਬ ਹੈ ਵੀ ਤੁਹਾਡੀਆਂ ਸਿੰਪੈਥੀਜ਼ ਜਿਹੜੀਆਂ ਨੇ ਇਸ ਦੇ ਨਾਲ ਨੇ। ਔਰ ਆਲਮੋਸਟ ਇਸੇ ਲਾਈਨ ਦੇ ਉੱਤੇ ਹੀ ਜਿਹੜੀ ਨਿਊਜ਼ੀਲੈਂਡ ਹੈਰਾਲਡ ਦੀ ਸਟੋਰੀ ਹੈ ਮਿਸਟਰ ਜੈਮੀ ਐਂਸਰ ਦੀ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਇਹ ਰੁਕ ਗਿਆ, ਇਸ ਪ੍ਰੋਗਰੈਸ ਨਹੀਂ ਹੋਈ, ਇਹਦੇ 'ਚ ਇਹ ਖਾਲਿਸਤਾਨ ਰੈਫਰੈਂਡਮ ਦਾ ਇੱਕ ਰੋਲ ਹੈ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਸੋਚਦੇ ਸੀ ਔਰ ਉਹਨੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ, ਉਹਨੇ ਕਿਹਾ ਜੀ ਮੈਂ ਸੋਚਦਾ ਸੀ ਹੋ ਜਾਏਗਾ ਪਰ ਹੁਣ ਇਹ ਨਹੀਂ ਹੋਇਆ, ਮੈਂ ਕੀ ਕਰ ਸਕਦਾ। ਔਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਆਸਟ੍ਰੇਲੀਆ ਦਾ ਤਾਂ ਹੋ ਗਿਆ, ਆਸਟ੍ਰੇਲੀਆ ਇੰਡੀਆ ਫ੍ਰੀ ਟ੍ਰੇਡ ਐਗਰੀਮੈਂਟ ਹੈ ਔਰ ਉਹਦਾ ਨਤੀਜਾ ਇਹ ਹੈ ਵੀ ਜਿਹੜਾ ਅਸੀਂ ਸ਼ੀਪ ਮੀਟ ਭੇਜਦੇ ਸੀ ਉਹਦੇ 'ਚ ਡਿਕਲਾਈਨ ਆਇਆ ਔਰ ਆਸਟ੍ਰੇਲੀਆ ਦੇ ਨਾਲ 163% ਇਨਕਰੀਜ਼ ਹੋਇਆ ਵਪਾਰ ਦਾ। ਹਾਲਾਂਕਿ ਨਿਊਜ਼ੀਲੈਂਡ ਦੇ ਨਾਲ ਕੋਈ ਇੰਡੀਆ ਦਾ ਕੁੱਲ ਵਪਾਰ ਹੀ $3 ਬਿਲੀਅਨ ਦਾ ਹੈ, ਕੋਈ ਨਿਊਜ਼ੀਲੈਂਡ ਨੂੰ ਫਰਕ ਨਹੀਂ ਪੈਂਦਾ, ਇਸ ਲਈ ਉਹਨੇ ਨਿਊਜ਼ੀਲੈਂਡ ਨੇ ਕੋਈ ਗਿਵਨ ਨਹੀਂ ਕੀਤਾ। ਚਾਈਨਾ ਦੇ ਨਾਲ $38 ਬਿਲੀਅਨ ਦਾ ਨਿਊਜ਼ੀਲੈਂਡ ਦਾ ਵਪਾਰ ਹੈ। ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਨਿਊਜ਼ੀਲੈਂਡ ਦੀ ਹਕੂਮਤ ਨੂੰ ਕਿ ਭਾਈ ਉਹਨਾਂ ਨੇ ਇਸ ਸਾਰੇ ਪ੍ਰੈਸ਼ਰ ਨੂੰ ਝੱਲਿਆ। ਜ਼ਾਹਰ ਹੈ ਵੀ ਇੰਡੀਆ ਨੇ ਫੀਲਰ ਵੀ ਭੇਜੇ ਹੋਣਗੇ ਕਿ ਜੀ ਦੇਖ ਲਓ ਇਹ ਫ੍ਰੀ ਟ੍ਰੇਡ ਐਗਰੀਮੈਂਟ ਨਹੀਂ ਹੋਣਾ ਜੇ ਤੁਸੀਂ, ਪਰ ਉਹਨਾਂ ਨੇ ਸਟੈਂਡ ਕੀਤਾ ਹੈਗਾ। ਇਹ ਹੈ ਕਿ ਜਿਨ੍ਹਾਂ ਨੂੰ ਇਹ ਸਮਝਦੇ ਸੀ ਜਾਂ ਕਹਿੰਦੇ ਸੀ ਕਿ ਜੀ ਮਸਲ ਦੇਂਗੇ ਕੁਚਲ ਦੇਂਗੇ
ਕਿੰਨੇ ਕਨੇ ਇਹਨਾਂ ਦਾ ਕੀ ਹੈ। ਅੱਜ ਉਹ ਨਿਊਜ਼ੀਲੈਂਡ ਵਰਗੇ ਨਿੱਕੇ ਜਿਹੇ ਮੁਲਕ ਦੇ ਵਿੱਚ ਜਿੱਥੇ ਕਿ ਕਿੰਨੀ ਕੁ ਗਿਣਤੀ, ਜੇ 3 ਲੱਖ ਇੰਡੀਅਨ ਕਮਿਊਨਿਟੀ ਕਹਿੰਦਾ ਹੈ, ਸਿੱਖ ਲੱਖ ਹੋਣਗੇ, 1.5 ਲੱਖ ਹੋਣਗੇ, 2 ਲੱਖ ਹੋਣਗੇ ਵੱਧ ਤੋਂ ਵੱਧ, ਉਹ ਇੰਨੇ ਵੀ ਨਹੀਂ ਹੋਣੇ। ਲੇਕਿਨ ਉਹਨਾਂ ਨੇ ਕਿਸ ਹੱਦ ਤੱਕ ਜਿਹੜਾ ਉਸ ਸਿਸਟਮ ਨੂੰ ਪ੍ਰਭਾਵਿਤ ਕੀਤਾ ਹੈ, ਇਹ ਹੈ ਗੁਰੂ ਦੀ ਕਲਾ ਕਿ ਵੀ ਅਲਟੀਮੇਟਲੀ ਹਰ ਥਾਂ ਸਿੱਖਾਂ ਨੇ ਆਪਣੇ ਝੰਡੇ ਗੱਡੇ ਨੇ। ਔਰ ਨਿਊਜ਼ੀਲੈਂਡ ਜਿਸ ਦੀ ਜਿਹੜੀ ਐਕਸ ਪ੍ਰਾਈਮ ਮਿਨਿਸਟਰ ਇਸ ਤੋਂ ਪਹਿਲਾਂ ਸੀ ਮਿਸਟਰ ਕ੍ਰਿਸਟੋਫਰ ਲਕਸਨ ਤੋਂ, ਉਹ ਤਾਂ ਹਰ ਦੂਜੇ ਮਹੀਨੇ ਗੁਰਦੁਆਰੇ ਹੁੰਦੇ ਸੀ। ਔਰ ਜਦੋਂ ਉਹਨੇ ਆਪਣਾ ਅਹੁਦਾ ਛੱਡਿਆ, ਬੜੀ ਵੈਰੀ ਗ੍ਰੇਸਫੁਲ ਲੇਡੀ, ਉਹਨੇ ਆਪਣਾ ਪਰਸਨਲ ਮੈਸੇਜ ਕਿਹਾ ਸੀ ਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਸਿੱਖਾਂ ਤੋਂ ਸਿੱਖਣ ਦੀ ਲੋੜ ਹੈ ਕਿ ਇਨਸਾਨੀ ਸੇਵਾ ਕੀ ਹੁੰਦੀ ਹੈ, ਨਿਸ਼ਕਾਮਤਾ ਕੀ ਹੁੰਦੀ ਹੈ, ਖਤਰਾ ਮੁੱਲ ਲੈ ਕੇ ਦੂਜਿਆਂ ਦੀ ਮਦਦ ਕਰਨਾ ਕੀ ਹੁੰਦੀ ਹੈ। ਸੋ ਇਹ ਗੁਰੂ ਦੀ ਕਲਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।